ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਤਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ ਤਾਂ ਲੋਕਲ ਬੋਡੀ ਚੋਣਾਂ ਦੀ ਗੱਲ ਆਪਾਂ ਤਕਰੀਬਨ ਹਰ ਰੋਜ਼ ਹੀ ਕਰ ਰਹੇ ਹਾਂ। ਹੁਣ ਜਿਸ ਤਰੀਕੇ ਦਾ ਮੈਦਾਨ ਭਖਿਆ ਹੋਇਆ ਹੈ, ਅੱਜ ਤਕਰੀਬਨ ਸਭ ਨੂੰ ਹੀ ਚੋਣ ਨਿਸ਼ਾਨ ਵੀ ਮਿਲ ਗਏ ਨੇ ਤੇ ਇਸ ਤੋਂ ਗੱਲ ਹੁਣ ਅੱਗੇ ਵੱਧ ਗਈ ਹੈ। ਤੇ ਗੱਲ ਜਿਹੜੀ ਆਪਾਂ ਕਰਨੀ ਹੈ ਉਹ ਹੈ ਬੀਬੀ ਮਾਣੂਕੇ ਹੋਣਾ ਦੀ, ਜਿਹੜੇ ਜਗਰਾਉਂ ਤੋਂ MLA ਨੇ। ਉਹਨਾਂ ਦੇ ਪਤੀ ਨੇ ਵੀ ਫਾਰਮ ਭਰੇ ਸੀ ਇਹ ਚੋਣਾਂ ਲੜਨ ਦੇ ਲਈ, ਨਾਮਜ਼ਦਗੀ ਭਰੀ ਸੀ ਤੇ ਨਾਮਜ਼ਦਗੀ ਰੱਦ ਹੋ ਗਈ ਹੈ। ਨਾਮਜ਼ਦਗੀ ਰੱਦ ਹੋ ਜਾਵੇ ਉਹ ਵੀ ਇੱਕ ਮੌਜੂਦਾ MLA ਦੇ ਪਤੀ ਦੀ, ਇਹ ਗੱਲ ਗਲਿਓਂ ਉਤਰਦੀ ਨਹੀਂ ਕਿਉਂਕਿ ਅਸੀਂ ਤਾਂ ਇਸ ਤੋਂ ਬਹੁਤ ਗਾਂਹ ਦੀਆਂ ਚੀਜ਼ਾਂ ਦੇਖ ਰਹੇ ਹਾਂ ਲਗਾਤਾਰ। ਦੱਸਿਓ ਜਰਾ, ਪਾਇਓ ਚਾਨਣਾ ਕੀ ਹੋ ਗਿਆ। ਤੁਹਾਡੇ ਗੱਲ ਗਲੇ ਨਹੀਂ ਉਤਰਦੀ ਪਈ ਤੇ ਮੈਨੂੰ ਉਦਾਂ ਹੀ ਨਹੀਂ ਗੱਲ ਉਤਰਦੀ ਪਈ। ਮੈਂ ਕਹਾਂ ਕੀ, ਦੱਸੋ ਵੀ ਚੱਲ ਕੀ ਰਿਹਾ। ਹੁਣ ਮਾਮਲਾ ਤੇ ਇਹ ਆ ਕਿ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਪਤੀ ਦਾ ਨਾਮ ਆ ਸੁਖਵਿੰਦਰ ਸਿੰਘ ਬਿੱਲਾ। ਦੱਸਦੇ ਆ ਕਿ ਬਿੱਲੇ ਨੇ ਭਰੇ ਪਰਚੇ ਲਾ ਕੇ ਖਰਚੇ ਤੇ ਉਹ ਦੱਸਦੇ ਰੱਦ ਹੋ ਗਿਆ। ਤਾਂ ਗੱਲ ਇਹ ਆ ਕਿ ਇਸ ਤੋਂ ਵੀ ਵੱਡੀ ਗੱਲ ਜਿਹੜੀ ਮਜ਼ਾਕ ਦਾ ਵਿਸ਼ਾ ਬਣ ਗਈ ਗੁਰਪ੍ਰੀਤ, ਉਹ ਇਹ ਆ ਕਿ ਵਾਰਡ ਨੰਬਰ 1 ਤੋਂ ਜਿੱਥੋਂ ਬਿੱਲਾ ਜੀ ਨੇ ਕਾਗਜ਼ ਭਰੇ ਉਹ ਤੇ ਲੇਡੀ ਵਾਸਤੇ ਰਾਖਵਾਂ ਸੀ। ਲੋ ਕਰ ਲੋ ਗੱਲ, ਜੈਂਡਰ ਦਾ ਹੀ ਭੰਬਲ ਭੂਸਾ ਪੈ ਗਿਆ। ਤਾਂ ਹੁਣ ਜਿਹੜੇ ਰਿਟਰਨਿੰਗ ਅਫਸਰ ਆ ਉਹ ਮਾੜਾ ਮੋਟਾ ਤੇ ਇੱਧਰ ਉੱਧਰ ਕਰ ਸਕਦੇ। ਹੁਣ ਬੰਦੇ ਨੂੰ ਕਿਵੇਂ ਬੀਬੀਆਂ ਦੇ ਰਿਜ਼ਰਵੇਸ਼ਨ ਦੇ ਵਿੱਚ ਵਾੜ ਸਕਦੇ ਬਾਈ? ਉਹਨਾਂ ਨੇ ਹੱਥ ਖੜੇ ਕਰ ਦਿੱਤੇ ਹੋਣੇ ਆ ਕਿ ਭਾਈ ਸਾਡੇ ਕੋਲ ਕੋਈ ਚਾਰਾ ਨਹੀਂ ਜੇ ਹੈਗਾ। ਵੈਸੇ ਤੇ ਬਦਲਾਅ ਦੀ ਰੁੱਤ ਆ, ਬਦਲਾਅ ਦੀ ਰੁੱਤ 'ਚ ਬੜਾ ਹੱਥ ਪੈਰ ਮਾਰਿਆ ਜਾਂਦਾ ਆ, ਪਰ ਇੱਥੇ ਤੇ ਆ ਕੇ ਸਾਰੇ ਹੀਲੇ ਵਸੀਲੇ ਮੁੱਕ ਜਾਣਗੇ ਨਾ ਸਰ, ਕੀ ਕਰੋਗੇ? ਪਰ ਕਮਾਲ ਦੀ ਗੱਲ ਇਹ ਆ ਕਿ ਇਸ ਤੋਂ ਇਲਾਵਾ ਦੱਸਦੇ ਕਿ 3 ਹੋਰ ਵੀ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਜਿਹੜੇ ਆ ਉਹ ਰੱਦ ਹੋਏ ਨੇ ਇੱਥੇ, ਯਾਨੀ ਵਾਰਡ ਨੰਬਰ 9 ਤੋਂ ਪ੍ਰਦੀਪ ਸਿੰਘ ਦਾ, ਤੇ ਇਸ ਤੋਂ ਇਲਾਵਾ ਵਾਰਡ ਨੰਬਰ 11 ਤੋਂ ਸੁਖਮੰਦਰ ਦਾ, ਤੇ ਇਹ ਤੋਂ ਇਲਾਵਾ ਵਾਰਡ ਨੰਬਰ 22 ਤੋਂ, ਯਾਨੀ ਇਹ ਸਾਰੇ ਜਗਰਾਵਾਂ ਦੇ ਵਾਰਡ ਆ। ਪਰ ਮੈਂ ਜਦੋਂ ਬੀਬੀ ਮਾਣੂਕੇ ਦੇ ਨਾਲ ਗੱਲ ਕੀਤੀ, ਕਿਉਂਕਿ ਦੇਖੋ ਕਈ ਖਬਰਾਂ ਹੁੰਦੀਆਂ ਨੇ ਜਿਹੜੀਆਂ ਨੇ ਨਾ ਤੁਹਾਨੂੰ ਥੋੜਾ ਜਿਹਾ ਝੰਜੋੜਦੀਆਂ ਹੈ ਕਿ ਯਾਰ ਏਡਾ ਵੱਡਾ ਭੰਬਲ ਭੂਸਾ, ਏਡੀ ਵੱਡੀ ਗਫਲਤ। ਮਾਫ ਕਰਨਾ ਗੁਰਪ੍ਰੀਤ ਜੀ, ਇਹ ਵਾਕਿਆ ਸੰਗੋ ਨਹੀਂ ਉਤਰਦੀ ਗੱਲ ਕਿ ਕਿਸੇ ਨੂੰ ਇਹ ਵੀ ਨਾ ਪਤਾ ਹੋਵੇ। ਅੱਛਾ, ਗੱਲ ਇਹ ਆ ਕਿ ਜੇ ਮੰਨ ਲਓ ਕੋਈ ਲੇਡੀ ਰਿਜ਼ਰਵ ਹੈ ਤੇ ਰਿਟਰਨਿੰਗ ਅਫਸਰ ਫਾਈਲ ਕਿਉਂ ਲਊਗਾ, ਜਮਾ ਕਿਉਂ ਕਰਾਊਗਾ? ਕਿਉਂਕਿ ਫਾਈਲ ਤੇ ਜਮਾ ਹੋਈ ਨੂੰ ਕਈ ਦਿਨ ਹੋ ਗਏ ਹੋਣੇ ਆ ਨਾ। ਕੱਲ ਤੇ ਸਕਰੂਟਨੀ ਤੋਂ ਬਾਅਦ ਵਾਪਸੀ ਦਾ ਸਮਾਂ ਸੀਗਾ ਜੀ, ਅੱਜ ਤੇ ਚੋਣ ਨਿਸ਼ਾਨਾ ਲੋਟ ਹੋ ਗਿਆ। ਇਹਦਾ ਮਤਲਬ ਹੈ ਕਿ ਬੀਬੀ ਮਾਣੂਕੇ ਦੇ ਨਾਲ ਗੱਲ ਕਰਨੀ ਬਣਦੀ ਸੀ, ਤਾਸਾ ਕੀਤੀ। ਉਹ ਕਹਿੰਦੇ ਭਾਈ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਕਹਿੰਦੇ ਵੀ ਮੈਨੂੰ ਨਹੀਂ ਪਤਾ ਕਿੱਥੋਂ ਖਬਰ ਨਿਕਲੀ ਆ, ਮੈਂ ਤਾਂ ਖੁਦ ਜਿਹੜੀ ਸਾਡੀ ਪਾਰਟੀ ਦੀ ਆਫੀਸ਼ੀਅਲ ਉਮੀਦਵਾਰ ਆ ਵੀ ਉਹ ਮੇਰੀ ਆਪਣੀ ਨੋਨ ਆ, ਮੈਂ ਤੇ ਖੁਦ ਕਾਗਜ਼ ਭਰਾ ਕੇ ਆਈ ਉਹਦੇ ਜੀ। ਤੇ ਸਾਡੇ ਤੇ ਇੱਥੇ ਕਾਗਜ਼ ਉਹ ਕਹਿੰਦੇ ਵੀ ਰੱਦ ਨਹੀਂ ਹੋਏ, ਕੋਈ ਕਵਰਿੰਗ ਦੇ ਤੌਰ ਤੇ ਠੀਕ ਆ ਜਿਹੜੇ ਭਰੇ ਸੀਗੇ ਉਹ ਇੱਕ ਇੱਕ ਕਾਗਜ਼ ਜ਼ਰੂਰ ਰੱਦ ਹੁੰਦਾ ਹੈ, ਤਾਂ ਉਹਦੇ ਵਿੱਚ ਤੇ ਉਹ ਕਹਿੰਦੇ ਕਿ ਹੋ ਸਕਦਾ ਹੈ, ਪਰ ਕਿਤੇ ਵੀ 1 ਨੰਬਰ ਵਾਰਡ ਦੇ ਵਿੱਚ ਤੇ ਉਹ ਕਹਿੰਦੇ ਕਿ ਮੇਰੇ ਹਸਬੈਂਡ ਨੇ ਤੇ ਕਾਗਜ਼ ਹੀ ਨਹੀਂ ਭਰੇ।
ਯਾਨੀ ਖਬਰ ਹੀ ਉਲਟਾ ਪੁਲਟਾ ਹੋ ਗਈ। ਕੀ ਕਰੀਏ ਹੁਣ? ਪਰ ਇਹ ਜਿਹੜੀਆਂ ਚੋਣਾਂ ਦਾ ਭੇੜ ਆ, ਬੜਾ ਹੀ ਵਾਕਿਆ ਕਮਾਲ ਹੀ ਹੋਈ ਜਾਂਦੀ ਆ, ਕਮਾਲ ਹੋਈ ਜਾਂਦੀ ਆ। ਤੁਸੀਂ ਵੇਖੋ ਫਿਰੋਜ਼ਪੁਰ ਦੇ ਵਿੱਚ ਇੱਕ ਬੀਬੀ ਨੂੰ ਟਿਕਟ ਦਿੱਤੀ ਭਾਰਤੀ ਜਨਤਾ ਪਾਰਟੀ ਨੇ, ਸੋਮਾ ਹੈਗੀ ਆ, ਜੀ ਉਹਨੂੰ ਜਿਵੇਂ ਅੱਜ ਟਿਕਟ ਦਿੱਤੀ ਹੈ ਤੇ ਕੱਲ ਉਹਦੇ ਘਰ 'ਚ ਚੱਲਦਾ ਚਕਲਾ ਫੜ ਲਿਆ ਪੁਲਿਸ ਨੇ। ਦਬਾ ਦਬ ਜੀ ਭਾਰਤੀ ਜਨਤਾ ਪਾਰਟੀ ਵਾਲੇ ਆਖਿਆ, ਉਹਨਾਂ ਆਖਿਆ ਬੇੜਾ ਬਹਿ ਗਿਆ। ਇਹ ਕੀ ਬਣ ਗਿਆ? ਇੱਧਰ ਤੁਸੀਂ ਵੇਖੋ ਸਾਡੇ ਇੱਥੇ ਮਲੋਟ ਦੇ ਵਿੱਚ, ਮਲੋਟ ਤਾਂ ਵੈਸੇ ਤੁਹਾਨੂੰ ਪਤਾ ਠੋਕਮ ਠੋਕ ਬਣਿਆ ਪਿਆ। ਹੌਟ ਅੱਜ ਵੀ ਸੀਟ ਉੱਥੇ ਬਣਿਆ ਹੋਇਆ। ਹੌਟ ਸੀਟ, ਹੌਟ ਸਪੌਟ, ਸਾਰੀ ਰਾਜਨੀਤੀ ਇੱਥੇ ਤੁਹਾਨੂੰ ਪਤਾ ਹੀ ਆ। ਤੇ ਜੀ ਅੱਜ ਵੀ ਇੱਥੇ ਦਿਨ ਭਰ ਬਈ ਪੂਰਾ ਖਾੜਾ ਜਚਿਆ ਰਿਹਾ। ਅਕਾਲੀ, ਕਾਂਗਰਸੀ ਤੇ ਭਾਜਪਾ ਵਾਲੇ ਇਕੱਠੇ ਹੋਏ ਫਿਰਦੇ ਨੇ ਇੱਥੇ। ਵੈਸੇ ਜੀ ਪਹਿਲਾ ਮੌਕਾ ਜਦੋਂ ਝਾੜੂ ਵਾਲਿਆਂ ਨੇ ਸਾਰੇ ਇਕੱਠੇ ਕਰਤੇ ਆ, ਉਹ ਸਾਰੇ ਇਕੱਠੇ ਹੋ ਗਏ ਨੇ ਮੈਦਾਨ ਦੇ ਵਿੱਚ। ਤੋਂ ਮਤਲਬ ਅੱਜ ਇਹਨਾਂ ਨੇ ਮੰਗ ਪੱਤਰ ਵਗੈਰਾ ਦਿੱਤੇ, ਸ਼ਿਕਾਇਤ ਪੱਤਰ ਦਿੱਤੇ ਆ, ਪਰ ਹਾਲੇ ਤੱਕ ਜਿਹੜੀ ਕੱਲ ਝੜਪ ਹੋਈ ਆ ਉਹਦੇ ਵਿੱਚ ਕੋਈ ਪਰਚਾ ਤੇ ਨਹੀਂ ਹੋਇਆ। ਪਰ ਇਸ ਤੋਂ ਇਲਾਵਾ ਅੱਜ ਬਰਨਾਲੇ ਵੀ ਧਰਨਾ ਸੀ। ਜੀ ਬਰਨਾਲੇ ਵੀ ਧਰਨਾ ਹੈ ਨਾ, ਉੱਥੇ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ, ਕਾਗਜ਼ ਰੱਦ ਕਰਨ ਨੂੰ ਲੈ ਕੇ ਕਾਫੀ ਹਾ ਹੱਲਾ ਚੱਲਦਾ। ਮਾਨਸਾ ਦੇ ਵਿੱਚ ਤੇ ਤੁਹਾਨੂੰ ਪਤਾ ਕੱਲ ਆਟੋਗ੍ਰਾਫ ਲੈਣ ਲੱਗੇ ਸੀ, ਸਿੰਗਲਾ ਤੋਂ ਨਿਕਲ ਗਿਆ ਬਹਿ ਕੇ। ਜੀ ਤਾਂ ਇਹ ਤੋਂ ਇਲਾਵਾ ਜੇ ਆਪਾਂ ਹੋਰ ਚੀਜ਼ਾਂ ਵੀ ਵੇਖੀਏ ਬੜੀਆਂ ਦਿਲਚਸਪ ਨੇ। ਇੱਥੇ ਸਾਡੇ ਮਲੋਟ ਇੱਕ ਬੀਬੀ 3 ਵਾਰੀ ਦਲ ਬਦਲੀ ਕਰ ਗਈ ਇੱਕ ਦਿਨ 'ਚ। ਹੂੰ ਬਾ ਲੋਕ ਘੜੀ ਕੁ ਮੁੜੀ ਬਾਅਦ ਪੁੱਛਦੇ ਸੀ ਰਾਣੀ ਹੁਣ ਕਿਹੜੀ ਪਾਰਟੀ 'ਚ ਹੈ। ਹੱਦ ਹੋ ਗਈ ਹੈ ਵੀ ਏਦਾਂ ਦਾ ਮਤਲਬ ਕਿ ਮਾਹੌਲ ਬਣਿਆ ਪਿਆ, ਅਫਰਾ ਤਫਰੀ ਆ ਪੂਰੀ। ਉਧਰ ਤੁਸੀਂ ਦੇਖਿਆ ਹੋਣਾ ਕਿ ਮਜੀਠੀਆ ਵਾਲਾ ਮਾਮਲਾ ਕਿੰਨਾ ਮਗਿਆ। ਬਿਲਕੁਲ ਅੱਜ ਮਾਨ ਸਾਹਿਬ ਕਹਿੰਦੇ ਕਿ ਇਹਦੇ ਕੋਲ ਅਹੁਦਾ ਕੀ ਹੈ, ਡੀਸੀ ਨੂੰ ਟੁੱਟ ਕੇ ਪੈਂਦਾ, ਡੀਐਸਪੀ ਨੂੰ ਟੁੱਟ ਕੇ ਪੈਂਦਾ, ਸਵਾਏ ਸੁਖਬੀਰ ਦੇ ਸਾਲੇ ਤੋਂ। ਹੈ ਕੌਣ ਆ? ਜੀ ਕੀ ਹੈ? ਵਾਕਿਆ ਗੱਲ ਤੇ ਸਹੀ ਆ। ਤੇ ਉਹ ਅੱਗੋਂ ਕਹਿੰਦਾ ਮਜੀਠੀਆ ਕਿ ਮੈਂ ਤੇ ਚਲੋ ਸੁਖਬੀਰ ਦਾ ਸਾਲਾ ਹੈਗਾ ਤੇ ਕੇਜਰੀਵਾਲ ਤੇਰਾ ਫੁੱਫੜ ਲੱਗਦਾ। ਉਹਨੂੰ ਜੀ ਬਿਨਾਂ ਉਹਦੇ ਤੋਂ ਕਾਹਤੋਂ ਸਾਰਾ ਦਿਨ ਪੰਜਾਬ ਦੇ ਖਰਚੇ ਤੇ ਤੁਸੀਂ ਢੋਂਦੇ ਰਹਿੰਦੇ ਹੋ। ਜੀ ਇੱਥੋਂ ਤੱਕ ਪਰਸਨਲ ਵੀ ਬੜਾ ਮੈਟਰ ਹੋਇਆ ਪਿਆ ਨਾ, ਤੁਹਾਨੂੰ ਪਤਾ ਹੀ ਆ। ਜਿਵੇਂ ਉੱਥੇ ਸੇਖੋ ਤੇ ਕੁਲਵੀਰ ਜੀਰਾ, ਉਧਰ ਵੀ ਬੜਾ ਮਤਲਬ ਕਿ ਬਹੁਤ ਜ਼ਿਆਦਾ ਪਰਸਨਲ ਹੋਇਆ ਇਹਨਾਂ ਇਲੈਕਸ਼ਨਾਂ ਦੇ ਵਿੱਚ। ਮੈਂ ਵੇਖਿਆ ਰਾਜਨੀਤਿਕ ਬੰਦਿਆਂ ਨੂੰ ਬਹੁਤ ਪਰਸਨਲ ਹੋ ਗਿਆ, ਬਹੁਤ ਹੀ ਬਿਲੋ ਦੀ ਬਿਲਕੁਲ ਬੈਲਟ ਚਲੇ ਗਏ ਨੇ ਕਈ ਜਿਹੜੇ ਪੋਲੀਟੀਸ਼ੀਅਨ ਆ। ਤਾਂ ਖੈਰ ਜਿਵੇਂ ਤੁਸੀਂ ਕਿਹਾ ਕਿ ਅੱਜ ਕਾਗਜ਼ ਵਾਪਸ ਜਾਂ ਜੋ ਚੋਣ ਨਿਸ਼ਾਨ ਅਲਾਟਮੈਂਟ, ਉਹਨਾਂ ਸਾਰਿਆਂ ਦਾ ਸਮਾਂ ਆ ਗਿਆ। ਹੁਣ ਤੇ ਬਿਲਕੁਲ ਥੋੜਾ ਸਮਾਂ ਰਹਿ ਗਿਆ, ਲਗਭਗ ਮੇਰੇ ਖਿਆਲ ਦੇ ਨਾਲ 1 ਹਫ਼ਤਾ ਹੁਣ ਦੱਬ ਕੇ ਪ੍ਰਚਾਰ ਦਾ। ਗਰਮੀ ਵੀ ਬੜੀ ਸਿਖਰ ਦੀ ਗਰਮੀ ਆ ਗੁਰਪ੍ਰੀਤ। ਇਹੋ ਜਿਹੀ ਗਰਮੀ 'ਚ ਮੈਂ ਤਾਂ ਅੱਗੇ ਕਿਹਾ ਕਿ ਜਿਹੜੇ ਮੁਫ਼ਤ ਦੀ ਦਾਰੂ ਜ਼ਿਆਦਾ ਪੀਂਦੇ ਉਹਨਾਂ ਦਾ ਬੀਮਾ ਬੂਮਾ ਕਰਾ ਲਓ, ਵੇਲੇ ਨਾਲ ਟੱਪ ਜਾਣੇ ਜੇ। ਕਿਉਂਕਿ ਹੁਣ ਜੀ ਦਾਰੂ ਚੱਲਣੀ ਆ ਬੜੀ, ਤੇ ਉਧਰੋਂ ਗਰਮੀ ਹੈ। ਤੇ ਇਹ ਵੋਟਾਂ ਵਾਲੇ ਭੁਜੀਆ ਮਾੜਾ ਮੋਟਾ ਦੇ ਦੇਣ ਤੇ ਦੇ ਦੇਣ, ਨਹੀਂ ਤਾਂ ਖੀਰੇ ਹੀ ਜ਼ਿਆਦਾ ਦੇ ਦਿੰਦੇ। ਖੀਰੇ ਵੀ ਕਈ ਵਾਰ ਜ਼ਿਆਦਾ ਖਰਾਬ ਕਰ ਜਾਂਦੇ ਨੇ। ਸੋ ਇਸ ਕਰਕੇ ਬਈ ਜਿਹਦਾ ਕੋਈ ਜ਼ਿਆਦਾ ਪੀਂਦਾ ਖਾਂਦਾ ਹੈ ਤੇ ਉਹਨੂੰ ਬਚਾ ਕੇ ਰੱਖੋ ਜਾਂ ਬੀਮਾ ਕਰਵਾ ਲਓ, ਇਹ ਜੀ ਮੇਰੀ ਸਲਾਹ ਹੈ। ਬਿਲਕੁਲ ਤਾਂ ਕਾਫੀ ਜ਼ਿਆਦਾ ਕੰਮ ਗਹਿਮਾ ਗਹਿਮੀ ਵਾਲਾ ਹੈ। ਅੱਛਾ, ਇਹਨਾਂ ਸਾਰਿਆਂ ਦੇ ਦਰਮਿਆਨ ਜੇ ਆਪਾਂ ਵੇਖੀਏ, ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਆਮ ਆਦਮੀ ਪਾਰਟੀ ਦੀ ਕੁਝ ਫੁੱਟ ਵੀ ਸਾਡੇ ਸਾਹਮਣੇ ਆ। ਬਠਿੰਡੇ 'ਚ ਜੀ ਤੁਸੀਂ ਦੇਖੋ ਜਗਰੂਪ ਗਿੱਲ ਵਰਗਾ ਵਿਧਾਇਕ ਉਹ ਵਿਟਰ ਕੇ ਬਹਿ ਗਿਆ। ਹੂੰ ਉਹ ਕਹਿੰਦਾ 76 ਬੰਦਿਆਂ ਦੀ ਸੂਚੀ ਦਿੱਤੀ, ਟਿਕਟ ਦਿਓ, ਟਿਕਟ ਦਿੱਤੀ ਸਾਨੂੰ 1.25 ਲੱਖ ਅਸੀਂ ਆਖਿਆ ਚੱਕ, ਉਹ ਵੀ ਵਾਪਸ। ਇੱਧਰ ਜੀ ਮਲੋਟ ਦੇ ਵਿੱਚ ਬੀਬਾ ਬਲਜੀਤ ਕੌਰ, ਇਹਨਾਂ ਦੀ ਆਫਿਸ ਦੀ ਜਿਹੜੀ ਟੀਮ ਸੀਗੀ, ਇੱਥੇ ਪਰਮਜੀਤ ਹੁੰਦਾ ਸੀ ਮੁੰਡਾ, ਜੀ ਤੇ ਉਹ ਫਾਊਂਡਰ ਮੈਂਬਰ ਆ। ਉਹਨਾਂ ਨੇ ਜੀ ਬੜੀ ਜਦੋਜਹਿਦ ਕੀਤੀ ਗੁਰਪ੍ਰੀਤ, ਬਹੁਤ ਹੀ ਜਦੋਜਹਿਦ ਕੀਤੀ। ਇਸ ਇਲਾਕੇ 'ਚ ਬਾਦਲਾਂ ਦਾ ਗੜ੍ਹ ਸੀ, ਬਾਦਲਾਂ ਦਾ ਗੜ੍ਹ ਲੰਬੀ ਠਾਣਾ ਬਲੀਏ, ਤੁਹਾਨੂੰ ਪਤਾ ਹੀ ਆ। ਉਦੋਂ ਤੇ ਜੀ ਕੁੱਟਦੇ ਬੜਾ ਸਨ ਨਾ ਉਹ ਤੇ ਪੈਂਦੇ ਮਗਰ। ਇਹ ਤੇ ਭੰਬਖੜਾ ਨੂੰ ਨਹੀਂ ਪਤਾ, ਇਹ ਤਾਂ ਸਾਡੇ ਮਗਰ ਵੀ ਲੱਗ ਜਾਂਦੇ ਸਨ। ਬੜਾ ਔਖਾ ਕੰਮ ਸੀਗਾ। ਤਾਂ ਗੱਲ ਇਹ ਜੀ ਆ ਕਿ ਉਹਨਾਂ ਨਾਲ ਲੋਹਾ ਲੈਣ ਵਾਲੇ ਬੰਦੇ ਜਿਹੜੇ ਆ, ਉਹ ਅੱਜ ਜੀ ਇੰਨਾ ਨਿਰਾਸ਼ ਹੋ ਗਿਆ ਕਿ ਨਾਇਬ ਸੈਣੀ ਦੇ ਦਫ਼ਤਰ 'ਚ ਜਾ ਕੇ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਹੋ ਗਏ, ਹਿਸਾਬ ਲਾ ਲਓ ਫਾਊਂਡਰ ਮੈਂਬਰ। ਇਹ ਜੀ ਆਮ ਆਦਮੀ ਪਾਰਟੀ ਵਾਸਤੇ ਚਿੰਤਾਜਨਕ ਗੱਲ ਵੀ ਆ ਕਿ ਇਹਨਾਂ ਦੀ ਫੁੱਟ ਵੀ ਕਈ ਥਾਈਂ ਜੱਗ ਜਾਰ ਹੋ ਰਹੀ ਹੈ। ਕਈਆਂ ਨੇ ਅਸਤੀਫੇ ਦਿੱਤੇ ਨੇ ਨਾਰਾਜ਼ਗੀ ਤੇ ਚੱਲਦੇ ਆ ਕਿ ਬਾਹਰੋਂ ਆਏ ਬੰਦੇ, ਜੁਗਾੜੀ ਬੰਦੇ, ਉਹ ਬਈ ਸਾਰਾ ਕੁਝ ਸਾਂਭੀ ਜਾਂਦੇ ਆ ਤੇ ਅਸੀਂ ਰਹਿ ਗਏ ਭਾਅ ਪੁੱਛਦੇ। ਉਹ ਤੁਹਾਨੂੰ ਪਤਾ ਹੀ ਨਾ ਗਾਣਾ ਸੀ, ਅਸੀਂ ਰਹਿ ਗਏ ਬਿਲਕੁਲ ਭਾਅ ਪੁੱਛਦੇ ਤੇ ਮੌਜਾਂ ਲੁੱਟ ਗਏ ਮਰੱਬਿਆਂ ਵਾਲੇ। ਉਹ ਕਹਿੰਦੇ ਮਰੱਬਿਆਂ ਵਾਲੇ ਤੇ ਨਜ਼ਾਰੇ ਲੈਣ ਡੇ, ਮੌਜਾਂ ਕਾਹਦੀਆਂ ਲੁੱਟਦੇ ਆ। ਖਬਰਾਂ 'ਚ ਆਪਾਂ ਅੱਗੇ ਜੇਕਰ ਵਧੀਏ ਤਾਂ ਗੱਲ ਹੁਣ ਕਰਦੇ ਆ SIR ਦੀ। ਸਿਸੋਦੀਆ ਹੁਣੀ SIR ਦੇ ਉੱਪਰ ਤੰਜ਼ ਕੱਸਿਆ ਵੀ ਭਾਈ ਕਹਿੰਦੇ ਇਹ ਤਾਂ BJP ਦੀ ਤਰੀਕਾ ਹੀ ਹੈ, ਜਿੱਥੇ ਵੀ ਚੋਣਾਂ ਨੇ ਉੱਥੇ ਜਾਣ ਤੋਂ ਪਹਿਲਾਂ।
ਹਾਂਜੀ ਦੇਖੋ, ਗੱਲ ਇਹ ਆ ਕਿ ਅੱਜ ਲੁਧਿਆਣੇ ਦੇ ਵਿੱਚ ਇਹਨਾਂ ਨੇ ਸਾਰੇ ਐਮਐਲਏ ਸੱਦੇ ਸਨ ਗੁਰਪ੍ਰੀਤ, ਜੀ ਜੀ ਤੇ ਜਿਹੜੇ ਐਮਐਲਏ ਉੱਥੇ ਪਹੁੰਚੇ ਸੀਗੇ, ਮਤਲਬ ਉਹਨਾਂ ਸਾਰਿਆਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ ਆ। ਇਹ ਤੇ ਚਲੋ ਬਾਹਰ ਆ ਕੇ ਆਫੀਸ਼ੀਅਲੀ ਮੈਨੂੰ ਜਿੰਨੀ ਕੁ ਜਾਣਕਾਰੀ ਅੰਦਰੋਂ ਮਿਲੀ ਆ ਕਿ ਬਈ ਇਹਨਾਂ ਨੇ ਮਤਲਬ ਕਿ ਪੂਰਾ ਲਾਟ ਤੇ ਰੱਖ ਦਿੱਤਾ ਹੈ ਕਿ ਬੀਐਲਓ ਲੈਵਲ ਤੇ ਜਾਂ ਬੂਥ ਲੈਵਲ ਤੇ ਪੂਰੀ ਨਿਗਾਹ ਰੱਖੋ। ਜੀ ਇਹ ਤੁਹਾਨੂੰ ਪਤਾ ਹੈ ਕਿ ਭੇਤੀ ਨੇ ਇਹਨਾਂ ਚੀਜ਼ਾਂ ਦੇ, ਸਾਰਾ ਡਾਟਾ ਇਹਨਾਂ ਦੇ ਕੋਲ ਆ ਗੁਰਪ੍ਰੀਤ, ਸਾਰਾ ਕੁਝ ਆ। ਤਾਂ ਖੈਰ ਅੱਜ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਨੇ ਬਾਹਰ ਆ ਕੇ ਕੀ ਕਿਹਾ। ਇਹਨਾਂ ਨੇ ਬਾਹਰ ਆ ਕੇ ਕਿਹਾ ਹੈ ਕਿ ਦੇਖੋ, ਇੱਕ ਤਾਂ ਤੁਹਾਨੂੰ ਪਤਾ ਹੀ ਆ ਅੱਜ ਕੱਲ ਇਹ ਦੱਸ ਰਹੇ ਨੇ ਕਿ ਜਿਹੜਾ ਅਰੋੜਾ ਹੈ ਉਹ ਦੇਸ਼ ਭਗਤ ਆ, ਬਹੁਤ ਵੱਡੀ, ਮਤਲਬ ਕਿ ਬਈ ਉਹਦੀ ਕੁਰਬਾਨੀ ਆ, ਪਤਾ ਨਹੀਂ ਕਿਹੜਾ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਆਇਆ। ਇੱਧਰ ਵੋਟਰ ਲਿਸਟ ਨੂੰ ਲੈ ਕੇ ਇਹ ਕਹਿੰਦੇ ਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਜਿਹੜੀ ਚੱਲ ਰਹੀ ਆ, ਇਹਦੇ ਵਿੱਚ ਸਾਡੇ ਸੰਗਠਨ ਦੀ ਇੱਕ ਰੂਟੀਨ ਮੀਟਿੰਗ ਹੈ ਜੋ ਸਮੇਂ-ਸਮੇਂ ਤੇ ਚੱਲਦੀ ਰਹਿੰਦੀ ਹੈ, ਲੇਕਿਨ ਅੱਜ ਸਾਡਾ ਮੁੱਖ ਫੋਕਸ ਐਸਆਈਆਰ ਦੇ ਮੁੱਦੇ ਤੇ ਹੀ ਸੀ। ਪ੍ਰਧਾਨ ਮੰਤਰੀ ਜੀ ਨੇ ਪਹਿਲਾਂ ਈਡੀ ਤੇ ਸੀਬੀਆਈ ਭੇਜ ਕੇ ਚੁਣਾਵ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਤੇ ਹੁਣ ਇਸ ਦੇ ਮਾਧਿਅਮ ਯਾਨੀ ਇਸ ਦੇ ਜ਼ਰੀਏ ਇਹ ਇਸ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਨਗੇ। ਤੇ ਕਹਿੰਦੇ ਆ ਜੀ ਕਿ ਇਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਕਿ ਇਹਨਾਂ ਨੇ ਫਰਜ਼ੀ ਵੋਟ ਬਣਾਏ, ਲੱਖਾਂ ਜਿਹੜੇ ਜਾਇਜ਼ ਵੋਟ ਸੀ ਉਹ ਕੱਟ ਦਿੱਤੇ। ਤੇ ਆਮ ਆਦਮੀ ਪਾਰਟੀ ਦਾ ਯਤਨ ਹੈ ਕਿ ਪੰਜਾਬ ਦੇ ਵਿੱਚ ਇੱਕ ਵੀ ਆਦਮੀ ਦਾ ਵੋਟ ਜਿਹੜਾ ਹੈ ਉਹਦਾ ਹੱਕ ਨਾ ਚਲਾ ਜਾਵੇ। ਮੋਦੀ ਜਿੰਨੇ ਮਰਜ਼ੀ ਯਤਨ ਕਰ ਲੈਣ, ਲੇਕਿਨ ਪੰਜਾਬੀਆਂ ਦਾ ਕੋਈ ਹੱਕ ਜਿਹੜਾ ਹੈ ਉਹ ਨਹੀਂ ਖੋ ਸਕਦਾ। ਤਾਂ ਇੱਧਰ ਦੂਜੇ ਪਾਸੇ ਇਹਨਾਂ ਨੇ ਕਿਹਾ ਕਿ ਬੀਜੇਪੀ ਇੱਕ ਪੂਰੀ ਤਰ੍ਹਾਂ ਪੰਜਾਬ ਵਿਰੋਧੀ ਤਨਜ਼ੀਮ ਹੈ, ਤੇ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਮਿਸਾਲ ਦਿੱਤੀ ਹੈ ਕਿ ਪੰਜਾਬ ਤੋਂ ਚੰਡੀਗੜ੍ਹ ਜਿਹੜਾ ਹੈ ਖੋਲਿਆ ਗਿਆ, ਭਾਖੜਾ ਡੈਮ, ਕਦੇ ਉਹਦੇ ਤੇ ਕਦੇ ਪੰਜਾਬੀ ਜਿਹੜੀ ਆਪਣੀ ਹੈਗੀ ਆਪਦੀ ਪੰਜਾਬ ਦੀ ਯੂਨੀਵਰਸਿਟੀ ਉਹਦੇ ਤੇ ਹਮਲਾ ਜਿਹੜਾ ਬੋਲਦੇ ਰਹਿੰਦੇ ਨੇ। ਤੇ ਯਾਨੀ ਇੱਕ ਤਰ੍ਹਾਂ ਨਾਲ ਦੇਖੋ, ਇੱਕ ਨੈਰੇਟਿਵ ਤੇ ਇਹ ਦੇਣ ਦਾ ਯਤਨ ਕਰ ਰਹੇ ਨੇ। ਜਿਵੇਂ ਜੀ ਤੁਸੀਂ ਪਿਛਲੇ ਕੁਝ ਦਿਨਾਂ ਚੋਂ ਦੇਖਿਆ ਹੋਣਾ, ਅਰਵਿੰਦ ਕੇਜਰੀਵਾਲ ਹੁਣੀ ਕੇਂਦਰ ਬਣਾ ਪੰਜਾਬ ਬਣਾ ਰਹੇ ਨੇ ਕਿ ਨਰਿੰਦਰ ਮੋਦੀ ਨੂੰ ਉੱਥੇ ਪੰਜਾਬੀ ਰੋਕ ਦੇਣਗੇ, ਇਹ ਕਰ ਦੇਣਗੇ, ਉਹ ਕਰ ਦੇਣਗੇ, ਸਾਰਾ ਕੁਝ ਬਿਲਕੁਲ ਇਦਾਂ ਹੈ ਗੁਰਪ੍ਰੀਤ। ਤਾਂ ਕਹਿਣ ਦਾ ਮਤਲਬ ਹੈ ਕਿ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇਹ ਪੰਜਾਬ ਦੇ ਜਿਹੜੇ ਇਹਨਾਂ ਦੇ ਐਮਐਲਏ ਆ ਉਹਨਾਂ ਨੂੰ ਅਲਰਟ ਕਰ ਰਹੇ ਆ ਕਿ ਤੁਸੀਂ ਬਈ ਹਰ ਹਾਲਤ ਦੇ ਵਿੱਚ ਨਾ ਨਿਗਾਹ ਰੱਖਣੀ ਬਰੀਕੀ ਦੇ ਨਾਲ। ਇਹਨਾਂ ਨੇ ਹੁਣ ਪਤਾ ਨਹੀਂ ਕਿਸ ਪੱਧਰ ਦੀ ਟ੍ਰੇਨਿੰਗ ਦਿੱਤੀ ਆ, ਆਈ ਡੋਨਟ ਨੋ ਕਿਹੜੇ ਕਿਹੜੇ ਹੱਥ ਕੰਡੇ ਇਹਨਾਂ ਨੇ ਸਿਖਾਏ ਆ, ਪਰ ਇਹੋ ਆ ਕਿ ਐਸਆਈਆਰ ਦਾ ਜਦੋਂ ਕੰਮ ਚੱਲੇਗਾ ਕਿ ਤੁਸੀਂ ਬੂਥ ਲੈਵਲ ਤੇ ਨਿਗਾਹ ਰੱਖਣੀ ਆ। ਹੋਰ ਜੀ ਅੱਜ ਤਪਦੀ ਗਰਮੀ ਦੇ ਵਿੱਚ ਤੁਸੀਂ ਸੋਚੋ ਨਾ ਕਿ ਇੱਕ ਪਾਸੇ ਤੇ ਇਲੈਕਸ਼ਨ ਚੱਲ ਰਿਹਾ, ਬਹੁਤ ਮਹੱਤਵਪੂਰਨ ਫੇਜ਼ ਹੈ ਇਸ ਵੇਲੇ, ਤਾਂ ਯਕਦਮ ਇਹ ਕਿਉਂ ਸੱਦੇਗਾ? ਕਿਉਂਕਿ ਦੋਵੇਂ ਚੀਜ਼ਾਂ ਨਾਲ ਨਾਲ ਚੱਲਣ ਲੱਗ ਪਈਆਂ ਨੇ। ਹੁਣ ਮਰਦਮਸ਼ੁਮਾਰੀ ਦਾ ਕੰਮ ਹੋ ਗਿਆ, ਇਸ ਤੋਂ ਬਾਅਦ ਵਾਰੀ ਆਉਣੀ ਹੈ ਐਸਆਈਆਰ ਦੀ। ਤਾਂ ਇਹਨਾਂ ਨੂੰ ਜੀ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਇੱਥੇ ਖੇਲ ਕਰ ਸਕਦੀ ਹੈ, ਕਿਉਂਕਿ ਜਿਹੜੀ ਮੈਪਿੰਗ ਹੋਈ, ਮੈਪਿੰਗ ਦੇ ਵਿੱਚ 17% ਦਾ ਫਰਕ ਨਿਕਲਿਆ। ਦੂਸਰੀ ਚੀਜ਼ ਇਹ ਆ ਕਿ ਇਹਨਾਂ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਜੇ ਸਾਡੇ ਕੋਲ ਡਾਟਾਬੇਸ ਬਹੁਤ ਤਗੜਾ ਤੇ ਇਹਨਾਂ ਦੇ ਕੋਲ ਵੀ ਬਹੁਤ ਤਗੜਾ, ਕਿ ਖਾਸ ਥਾਵਾਂ ਤੇ ਡਿਲੀਸ਼ਨ ਹੋ ਕੇ ਖਾਸ ਵੋਟ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਨੂੰ ਪੈ ਸਕਦੀ ਉਹ ਐਡ ਵੀ ਹੋ ਸਕਦੀ ਆ, ਕਿਉਂਕਿ ਜੀ ਸਾਰਾ ਡਾਟਾ ਇਹਨਾਂ ਦੇ ਕੋਲ ਆ। ਇਹਨਾਂ ਦੇ ਕੋਲ ਠੀਕ ਹੈ ਪੰਜਾਬ ਦਾ ਡਾਟਾ ਬਹੁਤ ਆ, ਪਰ ਕਿਉਂਕਿ ਜਿਹੜੀ ਚੋਣ ਕਮਿਸ਼ਨ ਦੀ ਪ੍ਰਣਾਲੀ ਹੈ ਉਹ ਤਾਂ ਉਹਨਾਂ ਦੇ ਹੱਥ ਹੈ ਨਾ, ਖੁਦ ਮੁਖਤਿਆਰ ਸੰਸਥਾ ਹੈ। ਸੋ ਇਸ ਕਰਕੇ ਥੋੜਾ ਡਰੇ ਹੋਏ ਆ ਕਿ ਬਿਹਾਰ ਦੇ ਵਿੱਚ, ਬੰਗਾਲ ਦੇ ਵਿੱਚ ਇਹਨਾਂ ਨੇ ਦੋਨਾਂ ਥਾਵਾਂ ਤੇ ਵੱਖੋ ਵੱਖਰੇ ਤਰੀਕੇ ਦੇ ਨਾਲ ਮਾਡਲ ਅਪਣਾਇਆ ਸੀ ਕਿ ਉਸ ਤਰ੍ਹਾਂ ਦਾ ਕੋਈ ਸਾਡੇ ਇੱਥੇ ਪੰਜਾਬ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਕੋਈ ਸੂਚੀ ਜਾਂ ਕੈਟਾਗਰੀ ਨਾ ਬਣਾ ਦਿੱਤੀ ਜਾਵੇ ਜਿਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਵੇ। ਦੇਖੋ, ਆਮ ਆਦਮੀ ਪਾਰਟੀ ਦਾ ਜਿਹੜਾ ਨਿਸ਼ਾਨਾ ਹੈ ਨਾ ਗੁਰਪ੍ਰੀਤ, ਉਹ ਹਰ ਹਾਲਤ 'ਚ ਇਹ ਆ ਕਿ ਜਿੰਨਾ ਵੀ ਡੈਮੇਜ ਹੋ ਗਿਆ, ਜਿੰਨਾ ਵੀ ਨੁਕਸਾਨ ਹੋ ਗਿਆ, ਐਂਟੀ ਇਨਕੰਬੈਂਸੀ ਤਾਂ ਹੈਗੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਬਟ ਦੂਜੇ ਪਾਸੇ ਕਿ ਇਸ ਤੋਂ ਵੱਧ ਅਸੀਂ ਥੱਲੇ ਨਾ ਜਾਈਏ, ਇਹਨਾਂ ਦਾ ਕਰ ਕਰਾ ਕੇ ਇਹੀਓ ਤੌਰ ਤਰੀਕਾ ਹੈ ਇਹਨਾਂ ਚੀਜ਼ਾਂ ਨੂੰ ਕਰਨ ਕਰਾਉਣ ਦਾ। ਜੀ
ਤੇ ਉਧਰ ਜਿਸ ਤਰੀਕੇ ਦੀ ਹਲਚਲ ਪੰਥਕ ਸਿਆਸਤ ਦੇ ਅੰਦਰ ਹੈ, ਪਹਿਲਾਂ ਭਾਈ ਕਹਿੰਦੇ ਵੀ ਪੁਨਰ ਸੁਰਜੀਤ ਅਕਾਲੀ ਦਲ ਤੇ ਅੰਮ੍ਰਿਤਪਾਲ ਸਿੰਘ ਹੋਣਾ ਦੀ ਧਿਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਆਪਸ ਦੇ ਵਿੱਚ ਏਕਾ ਹੋ ਗਿਆ। ਬਾਅਦ ਦੇ ਵਿੱਚ ਏਕਾ ਕਿਹਨਾਂ ਸ਼ਰਤਾਂ ਤੇ ਟੁੱਟਿਆ ਉਹ ਸਾਰੇ ਜਾਣਦੇ ਨੇ ਵੀ ਭਾਈ ਇਹ ਜਿਹੜੀ ਇਹ ਕਤਾਰ ਹੈ ਪੁਰਾਣੇ ਲੀਡਰਾਂ ਦੀ, ਇਸ ਨੂੰ ਸਾਈਡ ਕੀਤਾ ਜਾਵੇ। ਤੇ ਇਹ ਕਹਿੰਦੇ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੱਗੇ ਲਾ ਕੇ ਗੱਲ ਨਹੀਂ ਬਣਨੀ। ਤੇ ਇਹ ਸਭ ਦੇ ਵਿਚਾਲੇ ਜਦੋਂ ਰੱਖੜਾ ਹੋਣੀ ਪਾਰਟੀ ਛੱਡਦੇ ਨੇ ਤਾਂ ਇਹ ਚਰਚਾ ਚੱਲੀ ਵੀ ਮਨਪ੍ਰੀਤ ਇਆਲੀ ਹੋਣਾ ਦੀ ਵੀ ਤਿਆਰੀ ਹੈ। ਬਹੁਤ ਸੁਰਖੀਆਂ ਇਸ ਖਬਰ ਨੇ ਬਟੋਰੀਆਂ, ਪਰ ਆਖਿਰਕਾਰ ਇਆਲੀ ਹੋਣਾ ਦਾ ਕੀ ਪੱਖ ਹੈ ਜੀ ਇਸ ਤੇ? ਦੇਖੋ, ਇੱਕ ਫੋਟੋ ਵੀ ਵਾਇਰਲ ਹੋ ਰਹੀ ਹੈ ਜਿਹੜੀ ਕਿ ਸ਼ਾਇਦ ਫੇਕ ਫੋਟੋ ਹੈ, ਫੋਟੋ ਬਣਾਈ ਗਈ ਹੈ ਜਿਹਦੇ ਵਿੱਚ ਚੰਦੂ ਮਾਜਰਾ, ਬੀਬੀ ਜਗੀਰ ਕੌਰ, ਇਆਲੀ, ਇਹ ਭਗਵੰਤ ਮਾਨ ਹੋਰਾਂ ਦੇ ਨਾਲ ਖੜੇ ਆ। ਇਸ ਮੁਦਰਾ 'ਚ ਇਹਨਾਂ ਨੂੰ ਦਿਖਾਇਆ ਗਿਆ ਹੈ ਕਿ ਇਹਨਾਂ ਨੇ ਪਾਰਟੀ ਜੁਆਇਨ ਕਰ ਲਈ ਆ, ਪਰ ਉਹ ਫੋਟੋ ਬਿਲਕੁਲ ਨਕਲੀ ਹੈ, ਬਿਲਕੁਲ ਉਹਦੇ ਵਿੱਚ ਕੁਝ ਵੀ ਸੱਚ ਨਹੀਂ ਹੈ। ਅਸਲ ਦੇ ਵਿੱਚ ਕੀ ਹੈ ਗੁਰਪ੍ਰੀਤ, ਕਿ ਇਆਲੀ ਸਾਹਿਬ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਜਾ ਰਹੇ। ਕਿਉਂ? ਕਿਉਂਕਿ ਦੇਖੋ, ਰਖੜਾ ਗਏ, ਰਖੜਾ ਤੋਂ ਬਾਅਦ ਕੀ ਹੋਇਆ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਮੁੰਡਾ ਜਿਹੜਾ ਹਰਵਿੰਦਰ, ਉਹਦੇ ਬਾਰੇ ਵੀ ਚਰਚਾ ਚੱਲੀ ਕਿ ਉਹ ਵੀ ਆਮ ਆਦਮੀ ਪਾਰਟੀ 'ਚ ਜਾ ਸਕਦੇ। ਉਸ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੀ ਚਰਚਾ ਚੱਲੀ ਸੀ। ਹੁਣ ਇੱਧਰ ਕੀ ਹੋਇਆ ਕਿ ਕਿਤੇ ਨਾ ਕਿਤੇ ਇੱਕ ਨੈਰੇਟਿਵ ਅਕਾਲੀ ਦਲ ਬਾਦਲ ਵੱਲੋਂ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਬੁਣਿਆ ਗਿਆ ਕਿ ਦਰਅਸਲ ਜਿਹੜਾ ਜਸਕਰਨਜੀਤ ਦਿਓਲ ਫੜਾਇਆ ਗਿਆ, ਉਹ ਇਆਲੀ ਨੇ ਮਿਲੀ ਭੁਗਤ ਕਰਕੇ ਬਲਤੇਜ ਪੰਨੂ ਹੋਰਾਂ ਦੇ ਨਾਲ ਵੀ ਉਹਨੂੰ ਫੜਾਇਆ ਸੀ, ਜਿਹੜਾ ਕੇਸ ਜਿਹੜਾ ਅਦਾਲਤ 'ਚ ਡਿੱਗ ਗਿਆ। ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਕਮੈਂਟ ਇਸ ਤਰ੍ਹਾਂ ਦੇ ਆ ਰਹੇ ਨੇ, ਸੋਸ਼ਲ ਮੀਡੀਆ ਤੇ ਜਾਓਗੇ ਤੁਸੀਂ, ਆ ਰਹੇ ਆ ਨਾ, ਉਹ ਇੱਕ ਚੱਲ ਰਹੀ ਆ, ਤੁਹਾਨੂੰ ਪਤਾ ਉਹ ਇਕੋ ਸਿਸਟਮ ਦੇ ਵਿੱਚ ਉਹ ਗੱਲਬਾਤ ਚੱਲਦੀ ਆ। ਹੁਣ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਜੋੜ ਕੇ ਜੇ ਆਪਾਂ ਦੇਖੀਏ ਤਾਂ ਇੱਕ ਮਤਲਬ ਕਿ ਥਿਊਰੀਕਲੀ ਗੱਲ ਕਹੀ ਜਾ ਰਹੀ ਆ ਕਿ ਦਰਅਸਲ ਇਆਲੀ ਸਾਹਿਬ ਦੀ ਐਂਟਰੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਨਾ ਹੋ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋ ਸਕਦੀ। ਹੁਣ ਉਹਦੇ ਵਿੱਚ ਵੀ ਇੱਕ ਫੇਰ ਥਿਊਰੀ ਦਿੱਤੀ ਜਾਂਦੀ ਆ ਕਿ ਦਰਅਸਲ ਇਹ ਆਮ ਆਦਮੀ ਪਾਰਟੀ ਦੀ ਹੀ ਗੋਟੀ ਆ ਜੀ, ਕਿ ਜੇ ਕੱਲ ਨੂੰ ਅੰਮ੍ਰਿਤਪਾਲ ਸਿੰਘ ਦੀ ਤਨਜ਼ੀਮ 15-20 ਸੀਟਾਂ ਤੱਕ ਜਾਂਦੀ ਆ, ਸਾਨੂੰ ਜ਼ਰੂਰਤ ਪੈਂਦੀ ਆ ਤਾਂ ਸਾਨੂੰ ਨਿਰਸੰਕੋਚ ਸਪੋਰਟ ਮਿਲ ਸਕੇ, ਸਮਰਥਨ ਮਿਲ ਸਕੇ। ਅਸੀਂ ਇਸ ਬਾਬਤ, ਕਿਉਂਕਿ ਸਾਰੀਆਂ ਚਰਚਾਵਾਂ ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਸਨ, ਸਾਡਾ ਯਤਨ ਹਮੇਸ਼ਾ ਰਹਿੰਦਾ ਕਿ ਅਸੀਂ ਜੋ ਸੰਬੰਧਿਤ ਵਿਅਕਤੀ ਹੈ ਉਹਨਾਂ ਦਾ ਪੱਖ ਜ਼ਰੂਰ ਲਈਏ ਕਿ ਉਹਨਾਂ ਤੱਕ ਇਹ ਗੱਲਾਂ ਪਹੁੰਚ ਰਹੀਆਂ, ਉਹ ਕੀ ਸੋਚ ਰਹੇ ਆ, ਕੀ ਉਹ ਸਾਨੂੰ ਰਸਤਾ ਦਿਖਾ ਰਿਹਾ। ਮੈਂ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕੀਤਾ ਗੁਰਪ੍ਰੀਤ ਕਿ ਬਈ ਆਹ ਚੀਜ਼ਾਂ ਨੇ, ਕਿਉਂਕਿ ਆਪਾਂ ਲਿਟਰਲੀ ਇਹ ਸਵਾਲ ਰੱਖਦੇ ਆ, ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ। ਉਹਨਾਂ ਕਿਹਾ ਕਿ ਦੇਖੋ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਾਡੀ ਕੋਈ ਜਗ੍ਹਾ ਬਣਦੀ ਹੋਈ ਨਹੀਂ। ਕਿਸ ਤਰ੍ਹਾਂ? ਉਹ ਕਹਿੰਦੇ ਕਿ ਸਾਡਾ ਏਜੰਡਾ ਨਿਰੋਲ ਪੰਥਕ, ਅਸੀਂ ਅੱਜ ਵੀ ਕਾਲੀ, ਕੱਲ ਵੀ ਕਾਲੀ ਸਾਂ ਤੇ ਪਰਸੋਂ ਵੀ ਕਾਲੀ ਰਹਿਣਾ। ਅਸੀਂ ਅਕਾਲੀ ਦਲ ਹੀ ਜੁਆਇਨ ਕਰਾਂਗੇ, ਜਦੋਂ ਵੀ ਕਰਾਂਗੇ। ਤਾਂ ਫਿਰ ਅਕਾਲੀ ਦਲ ਜੁਆਇਨ ਕਰਨ ਦਾ ਮਤਲਬ ਕੀ ਹੋਇਆ ਕਿ ਉਹਨਾਂ ਦੇ ਕੋਲ ਆਪਸ਼ਨ ਅਕਾਲੀ ਦਲ ਵਾਰਿਸ ਪੰਜਾਬ ਦੇ ਹੀ ਬਚਦਾ ਹੈ ਨਾ। ਅਕਾਲੀ ਦਲ ਬਾਦਲ 'ਚ ਤੇ ਜਾਣਾ ਨਹੀਂ ਉਹਨਾਂ ਨੇ, ਅਕਾਲੀ ਦਲ ਅੰਮ੍ਰਿਤਸਰ 'ਚ ਤੇ ਨਹੀਂ ਜਾਣਾ। ਪੁਨਰ ਸੁਰਜੀਤ ਵਾਲੇ ਤਾਂ ਤੁਹਾਨੂੰ ਪਤਾ, ਸੁਰਜੀਤ ਰਖੜਾ ਹੀ ਚਲੇ ਗਿਆ, ਪੁਨਰ ਹੀ ਰਹਿ ਗਿਆ ਇਕੱਲਾ ਉੱਥੇ। ਹੁਣ ਕੀ ਆ, ਉਹ ਅਮਰਪਾਲ ਸਿੰਘ ਦੇ ਮਾਮਲੇ 'ਚ ਤੁਸੀਂ ਦੱਸ ਹੀ ਦਿੱਤਾ ਆਪਣੀ ਭੂਮਿਕਾ ਦੇ ਵਿੱਚ ਕਿ ਉਹਨਾਂ ਦੇ ਆਪਣੇ ਮਤਭੇਦ ਹੋ ਗਏ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਆਲੀ ਸਾਹਿਬ ਦੀ ਐਂਟਰੀ ਮੇ ਵੀ ਇੱਕ ਹਫ਼ਤੇ ਤੱਕ, ਜੋ ਮੈਂ ਗੱਲਬਾਤ ਤੋਂ ਅੰਦਾਜ਼ਾ ਲਾਇਆ 1-2 ਹਫ਼ਤਿਆਂ ਤੱਕ ਹੋ ਸਕਦਾ ਹੋ ਜਾਵੇ ਜਾਂ ਗੱਲਬਾਤ ਡਨ ਹੋ ਜਾਵੇ। ਉਹ ਕਹਿੰਦੇ ਕਿ ਸਾਡਾ ਏਜੰਡਾ ਹੈ ਇੱਕ ਪੰਥਕ ਤੌਰ ਤੇ, ਅਸੀਂ ਉਸ ਏਜੰਡੇ ਨੂੰ ਨਹੀਂ ਛੱਡ ਸਕਦੇ। ਤੇ ਸਾਡੇ ਬਾਰੇ ਬਹੁਤ ਗੱਲਾਂ ਕਹੀਆਂ ਜਾਂਦੀਆਂ, ਭਾਰਤੀ ਜਨਤਾ ਪਾਰਟੀ 'ਚ ਚਲੇ ਜਾਓ, ਆਫਰਾਂ ਵੀ ਆਉਂਦੀਆਂ ਭਾਰਤੀ ਜਨਤਾ ਪਾਰਟੀ 'ਚ ਚਲੇ ਜਾਣਗੇ, ਇਹਦੇ ਵਿੱਚ ਚਲੇ ਜਾਣਗੇ। ਉਹ ਕਹਿੰਦੇ ਕਿ ਨਹੀਂ, ਅਸੀਂ ਅਕਾਲੀ ਆ ਤੇ ਅਕਾਲੀ ਰਵਾਂਗੇ, ਨਾ ਸਾਡੀ ਕਿਸੇ ਨਾਲ ਸੈਟਿੰਗ ਹੈ, ਨਾ ਲੈਣਾ ਨਾ ਦੇਣਾ। ਬੜੀਆਂ ਆਫਰਾਂ ਹੁੰਦੀਆਂ ਨੇ, ਪਰ ਅਸੀਂ ਆਪਣਾ ਜੋ ਵੀ ਸਫ਼ਰ ਆ ਉਹ ਪੂਰੀ ਸ਼ਾਨ ਦੇ ਨਾਲ ਤੈਅ ਕਰਾਂਗੇ। ਯਾਨੀ ਉਹਨਾਂ ਦੀ ਟੀਮ ਦਾ ਸਪਸ਼ਟ ਕਹਿਣਾ ਸੀਗਾ ਕਿ ਨਾ ਸਾਡੀ ਸੈਟਿੰਗ ਆ ਤੇ ਨਾ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਹੈਗਾ। ਜੀ, ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਗੱਲ ਬੇਅਦਬੀ ਸੰਬੰਧੀ ਸੋਧੇ ਗਏ ਕਾਨੂੰਨ ਦੀ ਕਰਦੇ ਹਾਂ। ਇਸ ਤੇ ਲਗਾਤਾਰ ਅਸਹਿਮਤੀਆਂ ਵੀ ਆ ਰਹੀਆਂ ਨੇ ਤੇ ਸਹਿਮਤੀ ਵਾਲੀਆਂ ਗੱਲਾਂ ਵੀ ਸਰਕਾਰ ਦੇ ਵੱਲੋਂ ਆ ਰਹੀਆਂ ਨੇ ਵੀ ਸਾਡੇ ਨਾਲ ਤਾਂ ਸਾਰੇ ਸਹਿਮਤ ਨੇ,
ਪਰ ਅਸਹਿਮਤੀ ਤੇ ਪਾਇਓ ਜਰਾ ਚਾਨਣਾ, ਹੁਣ ਕਿਸ ਨੇ ਵਿਅਕਤ ਕੀਤੀ ਹੈ ਇਹ ਅਸਹਿਮਤੀ? ਨਹੀਂ ਦੇਖੋ, ਅੱਜ ਇੱਕ ਤੇ ਸਾਬਕਾ ਜਿਹੜੇ ਜਥੇਦਾਰ ਆ ਗਿਆਨੀ ਗੁਰਬਚਨ ਸਿੰਘ, ਸ਼ਾਇਦ ਉਹ ਵੀ ਬੋਲ ਰਹੇ ਸਨ, ਗੁਰਪ੍ਰੀਤ। ਇਸ ਤੋਂ ਇਲਾਵਾ ਜੋ ਸਿੱਖ ਚਿੰਤਕ ਨੇ, ਪੁਰਾਣੇ ਬੁੱਧੀਜੀਵੀ, ਬਈ ਉਹ ਵੀ ਅਸਹਿਮਤੀ ਜਤਾ ਰਹੇ। ਮੈਂ ਇੱਕ ਡਿਬੇਟ ਦੇਖ ਰਿਹਾ ਸੀਗਾ, ਕਾਫੀ ਵੱਡੀ ਡਿਬੇਟ ਸੀਗੀ, ਯਾਨੀ ਬਹੁਤ ਵੱਡੀ ਧਿਰ ਹੈਗੀ ਆ ਜਿਹੜੀ ਸਹਿਮਤੀ ਦੇ ਰਹੀ ਹੈ। ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਸਰਕਾਰ ਦੇ ਪੱਖ ਦੇ ਵਿੱਚ ਵੀ ਬੰਦੇ ਹੈਗੇ ਨੇ, ਬਿਲਕੁਲ। ਪਰ ਇਹਦੇ ਵਿੱਚ ਅਸਹਿਮਤੀ ਰੱਖਣ ਵਾਲਿਆਂ ਦੀ ਵੀ ਗਿਣਤੀ, ਗੁਰਪ੍ਰੀਤ, ਹੁਣ ਨਜ਼ਰ ਅੰਦਾਜ਼ ਨਹੀਂ ਕੀਤੀ ਜਾ ਸਕਦੀ। ਬਹੁਤ ਵੱਡੀ ਗਿਣਤੀ ਹੁਣ ਉਹ ਵੀ ਬਣ ਗਈ ਆ। ਤੇ ਦਰਅਸਲ ਤੁਹਾਨੂੰ ਪਤਾ ਹੀ ਆ ਕਿ ਐਸਜੀਪੀਸੀ ਨੇ ਤੇ ਬੋਰਡ ਲਾ ਦਿੱਤੇ ਬਕਾਇਦਾ, ਕਈ ਥਾਵਾਂ ਤੇ ਬਕਾਇਦਾ ਬੋਰਡ ਲਾ ਦਿੱਤੇ ਨੇ ਸੰਗਤ ਵਾਸਤੇ ਕਿ ਬਈ ਇਹਨਾਂ ਦੇ ਵਿੱਚ ਆ ਤਰੁੱਟੀਆਂ ਨੇ। ਤੇ ਤੁਹਾਨੂੰ ਯਾਦ ਹੋਣਾ ਹੈ, ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜੂ ਹੋਰਾਂ ਨੇ ਤਾਂ ਇੱਕ ਵੀਡੀਓ ਪਲੇ ਕੀਤਾ ਬਕਾਇਦਾ ਭਗਵੰਤ ਮਾਨ ਹੋਰਾਂ ਦਾ, ਜਿਹਦੇ ਵਿੱਚ ਉਹ ਮੈਂਟਲੀ ਅਪਸੈਟ ਲੋਕਾਂ ਦਾ ਜ਼ਿਕਰ ਕਰ ਰਹੇ ਨੇ। ਉਹ ਕਹਿੰਦੇ ਕਿ ਲਿਆਓ ਆ ਕਾਨੂੰਨ ਆ ਤੇ ਇੱਥੇ ਕਿਤੇ ਵੀ ਇਹਦਾ ਜ਼ਿਕਰ ਲੱਭ ਕੇ ਦਿਖਾਓ। ਮੁੱਖ ਮੰਤਰੀ ਸਿੱਧਾ ਹੀ ਝੂਠ ਬੋਲ ਰਿਹਾ। ਯਾਨੀ ਅਸਹਿਮਤੀ ਵਾਲੀ ਧਿਰ ਵੀ ਕਾਫੀ ਵੱਡੀ ਬਣ ਰਹੀ ਹੈ। ਔਰ ਖਾਸ ਤੌਰ ਤੇ ਇਹਦੇ ਵਿੱਚ ਜੇ ਤੁਸੀਂ ਦੇਖੋਗੇ, ਆਪਾਂ ਪਿੱਛੇ ਜੇ ਇੱਕ ਜਸਟਿਸ ਰਿਟਾਇਰ ਹੋਏ ਨੇ, ਉਹਨਾਂ ਦਾ ਆਰਟੀਕਲ ਵੀ ਛਪਿਆ ਸੀ, ਉਹਨਾਂ ਨੂੰ ਵੀ ਬੁਲਾਇਆ ਗਿਆ, ਉਹਨਾਂ ਦੇ ਵੀ ਵਿਚਾਰ ਲਏ ਗਏ ਨੇ। ਗਿਆਨੀ ਗੁਰਬਚਨ ਸਿੰਘ ਬੋਲੇ ਨੇ, ਕੁਝ ਚਿੰਤਕ ਖੁੱਲ ਕੇ ਮੈਦਾਨ ਚ ਆ ਗਏ ਨੇ। ਅਸਲ ਦੇ ਵਿੱਚ ਹੁਣ ਜੋੜਿਆ ਜਾ ਰਿਹਾ ਕਿ ਇਹ ਕੁਝ ਸਾਡੀ ਕੌਮ ਦੀ ਤਰਾਸਦੀ ਵੀ ਹੁੰਦੀ ਹੈ ਕਿ ਅਸੀਂ ਭਾਵੁਕਤਾ ਦੇ ਵਸ ਹੋ ਕੇ ਕਈ ਵਾਰ ਬਈ ਉਸ ਮਾਰਗ ਨੂੰ ਤੁਰ ਪੈਂਦੇ ਆ ਜਿਸ ਮਾਰਗ ਤੇ ਗਾਂਹ ਜਾ ਕੇ ਖਤਰਾ ਵੀ ਹੁੰਦਾ। ਉਹ ਕਿਹਾ ਜਾ ਰਿਹਾ ਕਿ ਇਹ ਸਿੱਧੇ ਤੌਰ ਤੇ ਜਿਹੜਾ ਖੁਦ ਮੁਖਤਿਆਰ ਕੰਮ ਹੈ ਸਿੱਖਾਂ ਦਾ, ਯਾਨੀ ਸੰਸਥਾਵਾਂ ਦਾ, ਉਹਦੇ ਵਿੱਚ ਦਖਲ ਹੋ ਗਿਆ। ਇਹ ਵੀ ਇੱਕ ਬੜੀ ਖਤਰਨਾਕ ਪ੍ਰਥਾ ਚੱਲ ਪਏਗੀ। ਤਾਂ ਯਾਨੀ ਜੋ ਖੁਦ ਮੁਖਤਿਆਰੀ ਹੁੰਦੀ ਹੈ ਕੁਝ ਵੀ ਸੰਸਥਾਵਾਂ ਦੀ, ਤਾਂ ਉਹਨੂੰ ਵੀ ਢਾਹ ਲੱਗੇਗੀ। ਸੋ ਇਸ ਕਰਕੇ ਕਾਫੀ ਵੱਡੀ ਤਾਦਾਦ ਹੈ। ਤੇ ਮੇਰੇ ਖਿਆਲ ਦੇ ਨਾਲ 15 ਕੁ ਦਿਨ ਦਾ ਅਲਟੀਮੇਟਮ ਦਿੱਤਾ ਇਹਨਾਂ ਨੇ, ਤੇ ਸਪੀਕਰ ਸਾਹਿਬ ਨੂੰ ਵੀ ਤਲਬ ਕਰ ਰੱਖਿਆ ਸੀਗਾ, ਤੁਹਾਨੂੰ ਯਾਦ ਹੋਣਾ, ਉਹਨਾਂ ਤੋਂ ਵੀ ਸਪਸ਼ਟੀਕਰਨ ਲਿਆ। ਤਾਂ ਥੋੜੇ ਦਿਨ ਹੀ ਆ, ਮੈਨੂੰ ਲੱਗਦਾ ਕਿ ਇਹਦੇ ਤੇ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਣ ਉਪਰੰਤ ਕੋਈ ਨਾ ਕੋਈ ਆਦੇਸ਼ ਆ ਜਾਣਾ ਹੈ। ਗੁਰਪ੍ਰੀਤ, ਮੈਨੂੰ ਜਿਸ ਤਰ੍ਹਾਂ ਦਾ ਜਾਪਦਾ ਹੈ ਜੀ। ਉਧਰ ਐਡਵੋਕੇਟ ਜੰਮੂ ਉਹਨਾਂ ਦੀ ਗੱਡੀ ਤੇ ਗੋਲੀਆਂ ਚੱਲੀਆਂ ਨੇ ਜੀ। ਦੇਖੋ, ਐਡਵੋਕੇਟ ਜੰਮੂ ਬਲਵਿੰਦਰ ਜੰਮੂ ਦੇ ਸੁਪੁੱਤਰ ਹੈ। ਬਲਵਿੰਦਰ ਜੰਮੂ ਬਹੁਤ ਸੀਨੀਅਰ ਜਰਨਲਿਸਟ ਨੇ ਚੰਡੀਗੜ੍ਹ ਦੇ ਵਿੱਚ, ਤੇ ਇਹ ਪ੍ਰੈਕਟਿਸ ਕਰਦੇ ਸਨ ਹਾਈ ਕੋਰਟ ਦੇ ਵਿੱਚ, ਤੇ ਕਿਸੇ ਕੰਮ ਕਰਦੇ ਸਿਲਸਿਲੇ ਦੇ ਵਿੱਚ ਇਧਰ ਰੋਪੜ ਨੂੰ ਗਏ ਤੇ ਫਾਇਰਿੰਗ ਹੋਈ ਆ। ਉਸ ਤੋਂ ਬਾਅਦ ਪੁਲਿਸ ਮੁਸਤੈਦ ਹੋ ਗਈ ਆ। ਪਰ ਇਹ ਆਮ ਹੀ ਘਟਨਾਵਾਂ ਨੇ। ਹੁਣ ਤੁਸੀਂ ਵੇਖੋ ਕਿ ਇਹੋ ਜਿਹੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਮੈਂ ਉੱਥੇ 1-2 ਦਿਨ ਰਹਿ ਕੇ ਆਇਆ, ਤੇ ਬੜਾ ਮੇਰਾ ਉੱਥੇ ਵਾਹ ਪੁਰਾਣਾ ਹੈ ਲੋਕਾਂ ਦੇ ਨਾਲ। ਬੜੇ ਤੁਹਾਡੇ ਉਮਰ ਦੇ ਜਿਹੜੇ ਕਾਮਯਾਬ ਮੁੰਡੇ ਆ ਬਿਜ਼ਨਸ ਦੇ ਵਿੱਚ, ਉਹਨਾਂ ਦੇ ਨਾਲ ਵੀ ਬਹਿਣ ਉੱਠਣ। ਉੱਥੇ ਬੁਰਾ ਹਾਲ ਆ। ਨਿੱਜੀ ਰੰਜਿਸ਼ ਵੀ ਹੋ ਸਕਦੀ ਆ ਉੱਥੇ, ਥ੍ਰੈਟ ਬਹੁਤ ਆ ਬੰਦਿਆਂ ਨੂੰ, ਬਹੁਤ। ਉਹਤੇ ਅੰਡਰਵਰਲਡ ਬਣਿਆ ਪਿਆ, ਖਾਸ ਤੌਰ ਤੇ ਆਊਟਰ ਚੰਡੀਗੜ੍ਹ ਏਰੀਆ ਨਾ, ਜਿਹੜਾ ਮੋਹਾਲੀ ਵਾਲਾ, ਮੋਹਾਲੀ ਸਾਈਡ ਵਾਲਾ, ਉਹ ਤਾਂ ਦੇਖੋਗੇ ਤੇ ਅੰਡਰਵਰਲਡ ਬਣਿਆ ਪਿਆ ਗੁਰਪ੍ਰੀਤ। ਬਹੁਤ ਹੀ ਬੁਰੀ ਹਾਲਤ ਆ। ਤਾਂ ਇਹ ਵੀ ਇੱਕ ਬੜਾ ਡਰਾਵਣਾ ਕਹਿ ਲਓ ਕਿ ਅੱਜ ਦਾ ਘਟਨਾਕ੍ਰਮ ਆ ਕਿ ਗੋਲੀਆਂ ਵੱਜੀਆਂ ਨੇ ਕਾਰ ਦੇ ਵਿੱਚ। ਇਹ ਬਚ ਗਿਆ ਜੰਮੂ ਮੁੰਡਾ ਜਿਹੜਾ ਹੈ, ਪਰ ਕਾਫੀ ਜ਼ਿਆਦਾ ਇਸ ਗੱਲ ਨੂੰ ਲੈ ਕੇ ਰੋਸ ਹੈ ਵਕੀਲਾਂ ਦੇ ਵਿੱਚ, ਕਿਉਂਕਿ ਇਹ ਵਕੀਲਾਂ ਦੀ ਜਥੇਬੰਦੀ ਦਾ ਅਹੁਦੇਦਾਰ ਵੀ ਸੀ ਮੁੰਡਾ। ਤਾਂ ਕਾਫੀ ਜ਼ਿਆਦਾ ਭੈ ਵੀ ਆ ਤੇ ਰੋਸ ਵੀ ਆ ਵਕੀਲਾਂ ਦੇ ਵਿੱਚ ਇਸ ਘਟਨਾ ਨੂੰ ਲੈ ਕੇ। ਜੀ, ਬਿਲਕੁਲ। ਤੇ ਇੱਧਰ ਪੰਜਾਬ CEO ਵੀ ਫਸੇ ਨੇ ਜੀ। ਹਾਂਜੀ, CEO ਮਤਲਬ ਇਹਦੇ ਵਿੱਚ ਜਿਹੜੇ ਹੈਗੇ ਆ ਨਾ ਆਪਣੇ ਮੁੱਖ ਚੋਣ ਅਧਿਕਾਰੀ, ਇਹ CEO ਹੁੰਦੇ ਆ ਜੀ। ਉਦਾਂ ਕਹਿ ਲਈਏ ਕਿ ਸੂਬੇ ਦੇ ਜਿਹੜੇ ਚੋਣ ਕਮਿਸ਼ਨਰ ਹੋ ਗਏ, ਇਹਨਾਂ ਨੂੰ CEO ਕਹਿ ਦਿੰਦੇ ਆ। ਇਹ ਫਸ ਇਸ ਕਰਕੇ ਗਏ, ਤੁਸੀਂ ਵੇਖਿਆ ਹੋਣਾ ਕਿ ਆ ਫੇਰ ਕਾਗਜ਼ਾਂ ਦਾ ਬੜਾ ਰੌਲਾ ਪੈ ਰਿਹਾ। ਦਰਅਸਲ ਕੀ ਆ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਰਾਜ ਚੋਣ ਕਮਿਸ਼ਨ ਦੇ ਜਿਹੜੇ ਹੈਗੇ ਨੇ CEO ਰਾਜ ਕਮਲ ਚੌਧਰੀ, ਇਹ ਵੈਸੇ ਰਿਟਾਇਰਡ IAS ਨੇ, ਇਹਨਾਂ ਨੂੰ ਕੰਟੈਂਪਟ ਦੇ ਵਿੱਚ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਤੁਸੀਂ ਜਾਣ ਬੁੱਝ ਕੇ ਅਵਗਿਆ ਕਰ ਰਹੇ ਹੋ। ਦਰਅਸਲ ਕੀ ਹੈ ਕਿ ਇਹਨਾਂ ਨੇ ਕਿਹਾ ਕਿ ਤੁਹਾਨੂੰ ਜਦੋਂ ਹੁਕਮ ਹੋਇਆ ਕਿ ਬਈ ਆਨਲਾਈਨ ਕਾਗਜ਼ ਭਰਨ ਦੀ ਜਿਹੜੀ ਪ੍ਰਥਾ ਉਸ ਨੂੰ ਚਾਲੂ ਕਰੋ, ਪ੍ਰਬੰਧ ਚਾਲੂ ਕਰੋ, ਪਰ ਤੁਸੀਂ ਨਹੀਂ ਚਾਲੂ ਕਰ ਰਹੇ, ਤਾਂ ਇਹਦੇ ਵਿੱਚ ਜਿਨ੍ਹਾਂ ਨੇ ਨਾਮਜ਼ਦਗੀ ਪਰਚੇ ਦਰਜ ਕਰਨੇ ਆ ਉਹਨਾਂ ਦਾ ਤੇ ਇੱਕ
ਤਰ੍ਹਾਂ ਨਾਲ ਕਥਿਤ ਸ਼ੋਸ਼ਣ ਹੋ ਰਿਹਾ ਹੈ ਔਰ ਜੀ। ਇਹਦੇ ਤੇ ਪਟੀਸ਼ਨ ਪਾਈ ਗਈ ਕਿ ਭਾਈ ਹੁਣ 27 ਤਰੀਕ ਨੂੰ ਇਹਦੀ ਸੁਣਵਾਈ ਹੋਵੇਗੀ, ਯਾਨੀ ਉਦੋਂ ਤੱਕ ਇਹ ਇਲੈਕਸ਼ਨ ਤੇ ਓਵਰ ਹੋ ਚੁੱਕਾ ਹੋਏਗਾ। ਪਰ ਜੋ ਪ੍ਰਣਾਲੀ ਹੈ ਮੌਜੂਦਾ, ਜਿਹਦੇ ਤੇ ਮੈਂ ਬਹੁਤ ਵਾਰੀ ਨਿਰਾਸ਼ਾ ਜ਼ਾਹਰ ਕਰ ਚੁੱਕਾ ਗੁਰਪ੍ਰੀਤ, ਕਿ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਆਫਲਾਈਨ ਇਦਾਂ ਲੋਕ ਧੱਕੇ ਖਾ ਰਹੇ ਆ, ਇਦਾਂ ਐਨਓਸੀ ਲੈ ਰਹੇ ਆ, ਕਿ ਇਹ ਸਾਰਾ ਕੁਝ ਅਪਲਾਈ ਆਨਲਾਈਨ ਨਹੀਂ ਕੀਤਾ ਜਾ ਸਕਦਾ। ਜਦੋਂ ਆਨਲਾਈਨ ਇਹਨਾਂ ਪ੍ਰਬੰਧ ਹੈ ਤਾਂ ਇਸ ਵਾਸਤੇ ਹੁਣ ਅਦਾਲਤ ਨੇ ਇਹਨਾਂ ਨੂੰ ਖਿੱਚ ਲਿਆ, ਕੰਟੈਂਪਟ ਦਾ ਨੋਟਿਸ ਜਾਰੀ ਕਰ ਦਿੱਤਾ ਕਿ ਤੁਹਾਨੂੰ ਪਹਿਲਾਂ ਵੀ ਆਰਡਰ ਕੀਤਾ ਗਿਆ ਸੀਗਾ ਕਿ ਇਸ ਤਰ੍ਹਾਂ ਦਾ ਪ੍ਰਬੰਧ ਕਰੋ, ਤੁਸੀਂ ਕੀਤਾ ਕਿਉਂ ਨਹੀਂ? ਜੀ ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਤੇ ਭਾਰਤ ਵਿੱਚ ਵੇਖ ਸੁਣ ਰਹੇ ਦਰਸ਼ਕਾਂ ਦੇ ਲਈ, ਪੰਜਾਬੀਆਂ ਦੇ ਲਈ ਖਾਸ ਜਾਣਕਾਰੀ ਇਹ ਹੈ ਕਿ ਕੱਲ ਨੂੰ ਜਿਹੜੇ ਫਾਰਮੇਸੀਆਂ ਨੇ, ਮੈਡੀਕਲ ਦੀਆਂ ਸ਼ਾਪਾਂ ਨੇ, ਉਹਨਾਂ ਦੇ ਉੱਪਰ ਪੱਕੇ ਤਾਲੇ ਰਹਿਣਗੇ ਕਿਉਂਕਿ ਉਹਨਾਂ ਦੇ ਵੱਲੋਂ ਹੜਤਾਲ ਦੀ ਕਾਲ ਦਿੱਤੀ ਗਈ ਹੈ। ਇਸ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮਿੰਟੂ ਜੀ? हाँ जी, बिल्कुल। देखो, ये उन्हां दी अपनी जिहड़ी आ कोई मंग है जां कह लो मंगां है, पर इहदे नाल बहुत वड्डा प्रभाव पवेगा रोज़मर्रा। जी क्योंकि साडे इत्थे सिस्टम ये है ना कि दवाई दप्पा भी आपां राहगीर होइए, यात्रा दे विच कोई तेज़ाब दा कैप्सूल लै लैंदा है, कोई सिर दुखदे दी गोली लै लैंदा है, मतलब कि अपने इत्थे खुला काम है। तो जी ये आ कि ये कैमिस्ट शॉप जिहड़े आ, वो अद्धा हस्पताल दा भी काम कर जांदे ने। ਵੀ ਬੜੇ ਤੋਂ ਬਿਲਕੁਲ। ਬੜੀ ਹਾਂਜੀ, ਕਈ ਵਾਰ ਪੇਨ ਹੁੰਦੀ ਹੈ ਤਾਂ ਉੱਥੋਂ ਆਪਾਂ ਪੇਨ ਕਿਲਰ ਲੈ ਕੇ ਖਾ ਲੈਨੇ ਆ, ਕਈ ਵਾਰ ਜੀ ਬੁਖਾਰ ਚੜਿਆ ਹੋਵੇ ਟੀਕਾ ਟਪੱਲਾ ਵੀ ਲਾ ਦਿੰਦੇ ਆ। ਤਾਂ ਕੁੱਲ ਮਿਲਾ ਕੇ ਬਹੁਤ ਵੱਡੀ ਖਬਰ ਆ ਕਿ ਪੂਰੇ ਇੰਡੀਆ ਦੇ ਵਿੱਚ ਇਹ ਜਿਹੜੇ ਕੈਮਿਸਟ ਨੇ ਇਹ ਕੱਲ ਆਫ ਲੈਣਗੇ, ਪਰ ਇਹਦੇ ਨਾਲ ਜੀ ਮੇਰੇ ਖਿਆਲ ਦੇ ਨਾਲ ਜਨ ਜੀਵਨ ਪ੍ਰਭਾਵਿਤ ਹੋਏਗਾ, ਮਰੀਜ਼ਾਂ ਨੂੰ ਖਾਸ ਤੌਰ ਤੇ ਤਿਮਾਰਦਾਰਾਂ ਨੂੰ ਬਹੁਤ ਮੁਸ਼ਕਲ ਚੋਂ ਗੁਜ਼ਰਨਾ ਪਵੇਗਾ। ਪਰ ਇਸ ਦੇ ਨਾਲ ਇੱਕ ਚੀਜ਼ ਮੈਂ ਹੋਰ ਜੋੜ ਦਿੰਦਾ, ਇੱਕ ਜਿਹੜੀ ਜੀ ਖਬਰ ਵੱਡੀ ਇਹ ਵੀ ਆ ਕਿ ਇੱਕ ਆਪਾਂ ਹੁਣ ਤਲਬ ਕਰਨ ਦੀ ਗੱਲ ਕਰ ਰਹੇ ਹਾਂ ਸੀਓ ਸਾਹਿਬ ਦੀ, ਤਾਂ ਜੀ ਇੱਥੇ ਕੀ ਆ ਕਿ ਸੈਂਸਸ ਜਿਹੜਾ ਆਪਣਾ ਹੋ ਰਿਹਾ, ਮਰਦਮਸ਼ੁਮਾਰੀ ਹੋ ਰਹੀ ਆ, ਇਹਦੇ ਜੀ ਵਿੱਚ ਵੀ ਕਥਿਤ ਤੌਰ ਤੇ ਅਪਮਾਨਜਨਕ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੇ ਜਾਣ ਨੂੰ ਲੈ ਕੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਖਤ ਰੁਖ ਅਖਤਿਆਰ ਕੀਤਾ ਹੈ ਤੇ ਜਿਹੜੇ ਆਪਣੇ ਡਾਇਰੈਕਟਰ ਨੇ, ਪੰਜਾਬ ਦੇ ਜਨਗਣਨਾ ਸੰਚਾਲਨ ਡਾਇਰੈਕਟੋਰੇਟ ਹੈ ਜਿਹੜੇ, ਉਹਨਾਂ ਦੇ ਡਾਇਰੈਕਟਰ, ਉਹਨਾਂ ਤੋਂ ਐਕਸ਼ਨ ਟੇਕਨ ਰਿਪੋਰਟ ਤਲਬ ਕੀਤੀ ਆ। ਤਾਂ ਕਾਫੀ ਜੀ ਇਹ ਸ਼ਬਦ ਜਿਹੜੇ ਸੀਗੇ, ਮੈਂ ਕਹੂੰਗਾ ਕਿ ਗੈਰ ਸੰਵਿਧਾਨਕ ਤੇ ਰੂੜੀਵਾਦੀ ਆ ਤੇ ਜਿਨ੍ਹਾਂ ਦੀ ਵਰਤੋਂ ਪ੍ਰੋਫਾਰਮੇ ਚ ਕੀਤੀ ਗਈ ਆ। ਤਾਂ ਹੁਣ ਕਹਿ ਸਕਦੇ ਆ ਕਿ ਇੱਥੇ ਜਦੋਂ ਆਵਾਜ਼ ਉੱਠੀ ਕਿਸੇ ਨੇ ਸੁਣਿਆ ਨਹੀਂ, ਤਾਂ ਹੁਣ ਉਹਨਾਂ ਨੇ ਤਲਬ ਕਰ ਲਿਆ, ਹੁਣ ਸ਼ਾਇਦ ਸੁਣਵਾਈ ਹੋ ਜਾਵੇ। ਜੀ ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।